ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅੱਜ ਦੇ ਜਿਹੜਾ ਥਰਡ ਵਾਲਾ ਇਸ਼ੂ ਹੈ ਉਸ ਬਾਰੇ, ਜਿਸ ਦੀ ਵਿਚਾਰ ਚਰਚਾ ਆਪਾਂ ਕਈ ਦਿਨਾਂ ਤੋਂ ਕਰ ਰਹੇ ਹਾਂ। ਜਿਸ ਤਰ੍ਹਾਂ ਕਿ ਜਿਹੜੇ 3 ਖੇਤੀਬਾੜੀ ਦੇ ਕਾਨੂੰਨਾਂ ਦੇ ਖਿਲਾਫ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਉਹ ਦਿਨ ਬ ਦਿਨ ਜਿਹੜਾ ਜ਼ੋਰ ਹੈ ਉਹ ਫੜ ਰਿਹਾ ਹੈ। ਪਰ ਜਿਹੜੀਆਂ ਭਾਰਤੀ ਏਜੰਸੀਆਂ ਆਪਣੇ ਦਲਾਲਾਂ ਰਾਹੀਂ ਇਸ ਸੰਘਰਸ਼ ਨੂੰ ਲੀਹੋਂ ਲਾਉਣ ਲਈ ਯਤਨ ਕਰ ਰਹੀਆਂ ਨੇ ਔਰ ਸਿੱਖ ਕਿਸਾਨੀ ਨੂੰ ਖੇਤੀ ਕਾਨੂੰਨਾਂ ਤੋਂ ਅੱਗੇ ਜਾ ਕੇ ਅਸਲ ਜਿਹੜੀ ਕੌਜ਼ ਨੇ ਉਸ ਵੱਲ ਅਤੇ ਦਿੱਲੀ ਸਰਕਾਰ ਦੀ ਜਿਹੜੀ ਸਿੱਖ ਮਾਰੂ ਅਤੇ ਕਿਸਾਨ ਮਾਰੂ ਜਿਹੜੀਆਂ ਨੀਤੀਆਂ ਦੇ ਖਿਲਾਫ ਅਸਲੀ ਮੰਗਾਂ ਤੇ ਸੰਘਰਸ਼ ਕਰਨ ਦੀ ਲੋੜ ਹੈ। ਸੋ ਇਸ ਬਾਰੇ ਵਿਚਾਰ ਚਰਚਾ ਹੋਣ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਸਾਡੇ ਕੁਛ ਵੀਰਾਂ ਨੇ ਸਾਨੂੰ ਕਿਹਾ ਹੈ ਵੀ ਅਸੀਂ ਜੋ 3 ਖੇਤੀ ਕਾਨੂੰਨਾਂ ਨੂੰ ਲੈ ਕੇ ਬੰਦ ਚੱਲ ਰਹੇ ਨੇ ਪੰਜਾਬ ਦੇ ਵਿੱਚ ਵੀ, ਹਰਿਆਣੇ 'ਚ ਵੀ। ਹਰਿਆਣੇ 'ਚ ਤਾਂ ਲਾਠੀ ਚਾਰਜ ਵੀ ਹੋਇਆ ਹੈ, ਉਹਨਾਂ ਦੇ ਉੱਤੇ ਉਹ ਵਾਟਰ ਕੈਨਨਸ ਦੇ ਨਾਲ ਪਾਣੀ ਵੀ ਬਰਸਾਇਆ ਗਿਆ। ਉਹਨਾਂ ਨੇ ਦੁਸ਼ਯੰਤ ਚੌਟਾਲਾ ਜਿਹੜਾ ਡਿਪਟੀ ਚੀਫ ਮਿਨਿਸਟਰ ਹੈ, ਉਹਦਾ ਅਲਾਇੰਸ ਹੈ ਬੀਜੇਪੀ ਨਾਲ, ਉਹਦੇ ਘਰ ਦਾ ਘਿਰਾਓ ਵੀ ਕਰਨ ਗਏ ਨੇ। ਤੇ ਪੰਜਾਬ ਦੇ ਵਿੱਚ ਸ਼ੰਭੂ ਬਾਰਡਰ ਮੇਨ ਸੈਂਟਰ ਬਣਿਆ, 24/7 ਚੱਲ ਰਿਹਾ ਹੈ। ਬਹੁਤ ਸਾਰੇ ਚੈਨਲਸ ਉੱਥੋਂ ਲਾਈਵ ਕਵਰ ਕਰ ਰਹੇ ਨੇ ਔਰ ਹੋਰ ਵੀ ਚੱਲ ਰਿਹਾ। ਔਰ ਬਹੁਤਿਆਂ ਦਾ ਸੀ ਕਿ ਵੀ ਅਸੀਂ ਇਸ ਦੇ ਉੱਤੇ ਜ਼ਿਆਦਾ ਕੁਝ ਨਹੀਂ ਕਿਹਾ। ਦੇਖੋ, ਅਸੀਂ ਗੱਲ ਤਾਂ ਕੀਤੀ, ਇਹ ਤਾਂ ਨਹੀਂ ਹੈ। ਔਰ ਇਸ ਨੂੰ ਈਵਨ ਇੱਥੇ ਪ੍ਰੋਟੈਸਟ ਵੀ ਇਸ ਮੁੱਦੇ ਦੇ ਉੱਤੇ ਜਿਹੜਾ ਹੋਇਆ ਉਹਦੇ 'ਚ TV 84 ਨੇ ਵੀ ਆਪਣਾ ਰੋਲ ਅਦਾ ਕੀਤਾ। ਉਸ ਤੋਂ ਬਾਅਦ ਵੀ ਮੈਂ ਸੈਗਮੈਂਟ ਕੀਤੇ ਨੇ। ਔਰ ਕੁਝ ਵੀਰ ਜਿਹੜੇ ਪਰਸਨਲੀ ਇਹ ਜਾਣਨਾ ਵੀ ਚਾਹੁੰਦੇ ਨੇ ਵੀ ਇਹਦੀ ਆਊਟਕਮ ਕੀ ਹੋਏਗੀ, ਵੀ ਕੀ ਜਿਸ ਜੋਸ਼ੋ ਖਰੋਸ਼ ਦੇ ਨਾਲ ਇਹ ਐਜੀਟੇਸ਼ਨ ਲੀਡ ਹੋ ਰਹੀ ਹੈ, ਇਹਦਾ ਕੀ ਅੰਜਾਮ ਹੋਏਗਾ। ਮੈਂ ਕੋਈ ਡੈਸਪਰੇਟ ਜਾਂ ਡਿਸਅਪੁਆਇੰਟਿੰਗ ਨੋਟ ਨਹੀਂ ਦੇਣਾ ਚਾਹੁੰਦਾ, ਕਿਉਂਕਿ ਬਹੁਤ ਵਾਰ ਜਦੋਂ ਤੁਸੀਂ ਉਤਸ਼ਾਹ ਦੇ ਨਾਲ ਕਿਸੇ ਪਾਸੇ ਲੱਗੇ ਹੁੰਦੇ ਹੋ ਔਰ ਤੁਹਾਨੂੰ ਉਹ ਉਤਸ਼ਾਹ, ਉਹ ਜਨੂਨ, ਉਹ ਡੈਡੀਕੇਸ਼ਨ, ਉਸ ਦੇ ਨਾਲ ਪਿਆਰ ਹੁੰਦਾ ਹੈ। ਔਰ ਮੈਂ ਦੇਖ ਵੀ ਰਿਹਾ ਕਿ ਭਾਈ ਜਿਵੇਂ ਈਵਨ ਕਲਾਕਾਰ ਵੀ, ਦੂਸਰੇ ਲੋਕ ਵੀ, ਜਦੋਂ ਤੁਸੀਂ ਉਹਨਾਂ ਦੀਆਂ ਬਹੁਤ ਜਜ਼ਬਾਤਾਂ ਨਾਲ ਭਰਪੂਰ, ਸੱਚਾਈ ਭਰੇ ਜਜ਼ਬਾਤਾਂ ਨਾਲ ਗੱਲਾਂ ਸੁਣਦੇ ਹੋ ਤੇ ਸਾਨੂੰ 80s ਦਾ ਪੀਰੀਅਡ ਯਾਦ ਆਉਂਦਾ ਹੈ ਕਿ ਕਿਵੇਂ ਉਸ ਪੀਰੀਅਡ ਦੇ ਵਿੱਚ ਖਾਲਿਸਤਾਨ ਦੇ ਲਈ ਡੈਡੀਕੇਸ਼ਨ ਦੇ ਨਾਲ ਜਿਹੜੇ ਵੀ ਗੱਲ ਕਰਦੇ ਸੀ, ਕਾਮਨ ਸਿੱਖ ਵੀ, ਜੂਨ 84 ਦੇ ਹਮਲੇ ਤੋਂ ਬਾਅਦ ਉਦੋਂ ਬਹੁਤ ਸਾਰਿਆਂ ਨੂੰ ਇਹ ਲੱਗਦਾ ਸੀ ਕਿ ਭਾਈ ਹੁਣ ਕਦੇ ਵੀ ਸਿੱਖ ਵਾਪਸ ਇਸ ਸਿਸਟਮ ਦੇ ਵਿੱਚ ਇਹਨਾਂ ਦੇ ਨਾਲ, ਇਹਨਾਂ ਅਕਾਲੀਆਂ ਨੂੰ ਤਾਂ ਸਰਕਾਰ ਨੇ ਲੁਕੋ ਲਿਆ ਸੀ, ਉਦੋਂ ਅਰੈਸਟ ਕਰ ਲਿਆ ਸੀ ਕਿ ਵੀ ਲੋਕਾਂ ਨੇ ਮਾਰ ਦੇਣਾ ਇੱਟੇ ਮਾਰ ਕੇ, ਕਾਂਗਰਸੀ ਛੱਡ ਕੇ ਦੌੜ ਰਹੇ ਸੀ ਔਰ ਉਹ ਸਾਰਾ। ਲੇਕਿਨ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਕਿਵੇਂ ਬੜੀ ਚਲਾਕੀ ਦੇ ਨਾਲ ਅਕਾਲੀਆਂ ਨੇ ਆਪਣੇ ਭਰਾ ਮਰਵਾਏ, ਹਮਲਾ ਕਰਵਾਉਣ 'ਚ ਵੀ ਉਹਨਾਂ ਦਾ ਰੋਲ ਸੀ, ਔਰ ਕਿਵੇਂ ਵਾਪਸ ਬਾਦਲ ਆ ਕੇ ਹੁਣ ਕਿੰਨੇ ਮਾਣ ਨਾਲ ਜੀ 5 ਵਾਰ ਪੰਜਾਬ ਦਾ ਮੁੱਖ ਮੰਤਰੀ ਕਿਵੇਂ ਆਏ। ਫਿਰ ਤੁਸੀਂ ਗੱਲ ਇਹ ਦੇਖੋ ਕਿ ਬੇਨਤੇ ਦਾ ਰਜੀਮ ਤਾਂ 1992 'ਚ ਬਾਈਕਾਟ ਪ੍ਰੋਸੈਸ 'ਚੋਂ ਨਿਕਲਿਆ, ਉਹ ਤਾਂ ਏਜੰਸੀਆਂ ਦੀ ਸਿੱਧੀ ਦੌੜ ਸੀ। ਪਰ ਕਿਵੇਂ ਫਿਰ 2002 ਦੇ ਵਿੱਚ ਅਮਰਿੰਦਰ ਵਾਪਸ ਕਾਂਗਰਸ ਉਸ ਹਾਲਤ ਦੇ ਵਿੱਚ ਪੰਜਾਬ ਦੇ ਵਿੱਚ ਉਹ ਰੂਲਰ ਬਣਦੇ ਨੇ, ਜਿਹੜੇ ਹਮਲਾ ਕਰਨ ਵਾਲੇ ਵੀ ਸੀ ਔਰ ਕੰਸਪਾਇਰ ਕਰਨ ਵਾਲੇ ਵੀ ਸੀ। ਫਿਰ ਅਸੀਂ ਦੇਖਦੇ ਹਾਂ ਕਿ ਜਦੋਂ ਇਹਦੀ ਸਰਕਾਰ ਟੁੱਟਦੀ ਹੈ, ਅਮਰਿੰਦਰ 5 ਸਾਲ ਪੂਰੇ ਹੁੰਦੇ ਨੇ 2007 'ਚ, ਬਾਦਲ ਜਿਹੜਾ 1995-96 'ਚ ਬਣਿਆ ਸੀ ਵਾਪਸ ਚੀਫ ਮਿਨਿਸਟਰ 2007 'ਚ ਬਣਦਾ। ਫਿਰ 10 ਸਾਲ ਅਕਾਲੀਆਂ ਦੀ ਹਕੂਮਤ ਰਹਿੰਦੀ ਹੈ ਔਰ ਉਹਦੇ 'ਚ ਬਹਿਬਲ ਕਲਾਂ ਵੀ ਹੁੰਦਾ ਹੈ, ਬੁਰਜ ਜਵਾਹਰ ਸਿੰਘ ਵਾੜਾ 'ਚ ਮਹਾਰਾਜ ਦੇ ਸਰੂਪ ਵੀ ਗਾਇਬ ਹੁੰਦੇ ਨੇ, ਬਰਗਾੜੀ ਵੀ ਹੁੰਦਾ ਹੈ ਔਰ ਵਾਪਸ ਅਮਰਿੰਦਰ ਜਿਹੜਾ 2017 'ਚ ਆ ਜਾਂਦਾ। ਉਹੀ ਕਰਨ ਵਾਲੇ, ਉਹੀ ਗੁਟਕੇ ਤੇ ਸੋਹਾਂ। ਹੁਣ 2022 ਦੀਆਂ ਤਿਆਰੀਆਂ ਦੇ ਲਈ ਅਸੈਂਬਲੀ ਚੋਣਾਂ ਜਿਹੜੀਆਂ ਨੇ ਉਹਨਾਂ 'ਚ ਹਰ ਕੋਈ ਪੋਜੀਸ਼ਨਿੰਗ ਕਰ ਰਿਹਾ ਹੈ। ਹਰਸਿਮਰਤ ਨੇ ਅਸਤੀਫੇ ਦਾ ਡਰਾਮਾ ਕੀਤਾ, ਅਕਾਲੀਆਂ ਨੇ ਯੂ ਟਰਨ ਮਾਰਿਆ, ਅਮਰਿੰਦਰ ਔਰ ਸੁਨੀਲ ਜਾਖੜ ਔਰ ਉਹ ਟਰੈਕਟਰ ਤੇ ਬੈਠ ਕੇ ਉਹ ਬਿੱਟੂ ਕੀ ਨਾਂ ਉਹਦਾ, ਪੱਪੂ, ਹਾਂ, ਉਹ ਉੱਥੋਂ ਆਇਆ, ਉਹਨੂੰ ਸੈਰ ਕਰਵਾ ਰਹੇ ਨੇ ਕਿ ਵੀ ਦੇਖੋ ਅਸੀਂ ਫਿਰ ਕਰ ਰਹੇ ਹਾਂ ਜੀ, ਸਾਰੇ ਪੰਜਾਬ ਦੇ ਕਿਸਾਨ ਸਾਡੇ ਨਾਲ ਨੇ। ਇੱਕ ਅਜਮੇਰ ਸਿੰਘ ਲੱਖੋਵਾਲ, ਇੱਕ ਜ਼ਮਾਨਾ ਸੀ ਭਾਰਤੀ ਕਿਸਾਨ ਯੂਨੀਅਨ ਬੜੀ ਪਾਵਰਫੁਲ ਆਲ ਜਿਹੜਾ ਪੈਨ ਇੰਡੀਆ ਆਰਗੇਨਾਈਜੇਸ਼ਨ ਸੀ, ਵੈਸਟਰਨ ਯੂਪੀ ਦਾ ਜਾਟ
ਮਹਿੰਦਰ ਸਿੰਘ ਟਕੈਤ ਜਿਹੜਾ ਬੜਾ ਫੀਅਰਲੈਸ ਜਿਹਾ ਬੰਦਾ ਸੀ, ਜੀ ਉਹਨੇ ਲੀਡ ਕੀਤਾ। ਉਦੋਂ ਪੰਜਾਬ 'ਚ ਇਹ ਲੱਗਦਾ ਸੀ ਕਿ ਵੀ ਪਹਿਲਾਂ ਤਾਂ ਭਾਰਤ ਲੈਵਲ ਤੇ ਹੀ ਲੱਗਦਾ ਸੀ ਕਿ ਭਾਈ ਬਦਲ ਦੇਣਗੇ, ਕਿਸਾਨ ਟੇਕ ਓਵਰ ਕਰ ਲੈਣਗੇ ਦਿੱਲੀ ਦੀ ਪਾਰਲੀਮੈਂਟ। ਫਿਰ ਉਹਨੂੰ ਕਿਵੇਂ ਡੀਰੇਲ ਕੀਤਾ। ਪੰਜਾਬ ਦੇ ਵਿੱਚ ਦੋ ਨਾਂ ਉਸ ਕਿਸਾਨ ਯੂਨੀਅਨ ਦੇ ਵੇਲੇ ਜਿਹੜੇ ਵੱਡੇ ਪ੍ਰਮੁੱਖ ਆਗੂ ਸੀ, ਰਾਜੇਵਾਲ ਤੇ ਲੱਖੋਵਾਲ। ਲੱਖੋਵਾਲ ਨੂੰ ਤਾਂ ਅਕਾਲੀਆਂ ਨੇ ਕਿਵੇਂ, ਫਿਰ ਮੰਡੀਕਰਨ ਬੋਰਡ ਵੀ ਰਿਹਾ ਇੱਕ ਸਟੇਜ ਤੇ, ਜਦੋਂ ਮੂਵਮੈਂਟ ਅਰਲੀ 90s ਸੀ ਖਾਲਿਸਤਾਨ ਦੀ, ਇੱਕ ਦੋ ਸਟੇਜਾਂ ਤੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਵੀ ਹਮਾਇਤ, ਫਿਰ ਬਾਦਲਾਂ ਦੇ ਐਸੇ ਡਿੱਗਿਆ। ਹੁਣ ਜਿਹੜੀਆਂ 31 ਕਿਸਾਨ ਜਥੇਬੰਦੀਆਂ ਨੇ ਉਹਨਾਂ 'ਚ ਵੀ ਇੱਕ ਅਹਿਮ ਰੋਲ ਜਿਹੜਾ ਰਾਜੇਵਾਲ ਵੀ ਵਿੱਚ ਆ ਗਿਆ, ਲੱਖੋਵਾਲ ਵੀ। ਔਰ ਇਹ ਜਦੋਂ ਇੱਕ ਪਾਸੇ ਕਿਸਾਨ, ਕਿਉਂਕਿ ਮੈਂ ਇਹ ਗੱਲਾਂ ਕੁਛ ਮੈਂ ਕਹਿਣਾ ਨਹੀਂ ਸੀ ਚਾਹੁੰਦਾ, ਲੇਕਿਨ ਜਦੋਂ ਹੁਣ ਬਾਰ-ਬਾਰ ਸਾਨੂੰ ਕਿਹਾ ਜਾਂਦਾ ਹੈ ਕਿ ਭਾਈ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਤੁਹਾਡੇ ਸਾਹਮਣੇ ਵੀ ਨਜ਼ਰ ਆ ਰਿਹਾ ਬਾਦਲਾਂ ਤੇ ਅਮਰਿੰਦਰ, ਇਹਨਾਂ ਨੇ ਪਹਿਲਾਂ ਕਿਵੇਂ ਜਿਹੜਾ ਪਿਛਲੀਆਂ ਅਸੈਂਬਲੀ ਚੋਣਾਂ ਵੇਲੇ, ਔਰ ਇਹ ਈਵਨ ਇਹਨਾਂ ਦਾ ਪੱਕਾ ਇੰਡੀਅਨ ਨੈਸ਼ਨਲਿਸਟ ਵੀ ਔਰ ਹਿੰਦੂ ਤੋਂ ਵੀ ਮਾਈਂਡ ਸੈਟ ਦਾ ਸ਼ੇਖਰ ਗੁਪਤਾ, ਸਿੱਖਾਂ ਦੇ ਮਾਮਲੇ 'ਚੋਂ ਹਿੰਦੂ ਤੋਂ ਵੀ ਹੈ, ਇਹਦੇ 'ਚ ਕੋਈ ਡਾਊਟ ਨਹੀਂ ਹੈ। ਵੈਸੇ ਸ਼ਾਇਦ ਬਹੁਤਿਆਂ ਨੂੰ ਲੱਗਦਾ ਜੀ ਕਿ ਉਹ ਸੈਕੂਲਰ ਹੈ। ਉਹਨੇ ਖੁਦ ਕਿਹਾ ਕਿ ਵੀ ਆ ਪਿਛਲੀਆਂ ਚੋਣਾਂ ਵੇਲੇ ਆਰ.ਐਸ.ਐਸ ਨੇ ਪੰਜਾਬ 'ਚ ਅਮਰਿੰਦਰ ਨੂੰ ਵੋਟਾਂ ਪਵਾਈਆਂ, ਉਹਨਾਂ ਨੂੰ ਲੱਗਾ ਕਿ ਜਿਹੜੀ ਦੂਸਰੀ ਪਾਰਟੀ ਆ ਉਹਦੇ 'ਚ ਉਹ ਸਿੱਖ ਨੇ ਜਿਹੜੇ ਆਜ਼ਾਦੀ ਪਸੰਦ ਨੇ ਜਾਂ ਦੂਜੇ ਨੇ, ਇਸ ਲਈ ਇੱਧਰ ਪਾਇਆ। ਹੁਣ ਜਦੋਂ ਅਸੀਂ ਇਹਨਾਂ ਸਾਰਿਆਂ ਦੀਆਂ ਖੇਡਾਂ ਦੇਖਦੇ ਹਾਂ, ਔਰ ਇਹ ਗੱਲ ਉਹਦੀ ਸਰਦਾਰਾ ਸਿੰਘ ਜੌਹਲ ਇਕਨੋਮਿਸਟ ਦੀ ਗਲਤ ਨਹੀਂ ਹੈਗੀ ਕਿ ਅਡਾਨੀਆਂ ਨੂੰ ਲੈ ਕੇ ਕੌਣ ਆਇਆ 2007 ਦੇ ਵਿੱਚ, ਪਹਿਲਾਂ ਅਮਰਿੰਦਰ ਪਹਿਲੀ ਸਰਕਾਰ ਦੇ ਵੇਲੇ ਜਿਹੜੇ ਉਹਨਾਂ ਦੇ ਪਹਿਲੇ ਸਟੋਰ ਬਣਨੇ, ਫਿਰ ਸੁਖਬੀਰ ਬਾਦਲ ਐਂਡ ਕੰਪਨੀ। ਜੇ ਹੁਣ ਇਹ ਪੁੱਛਿਆ ਜਾ ਰਿਹਾ ਵੀ ਇੰਨੀਆਂ ਮੀਟਿੰਗਾਂ ਕੈਬਨਿਟ ਦੀਆਂ ਵੀ ਹੋਈਆਂ, ਆਰਡੀਨੈਂਸ ਵੀ ਆਏ, ਉਦੋਂ ਤਾਂ ਤੁਸੀਂ ਹਮਾਇਤ ਕਰਦੇ ਸੀ ਜੀ ਬਿਲਕੁਲ ਠੀਕ ਹੈ, ਔਰ ਡਿਫੈਂਡ ਕੀਤਾ ਉਹਦੇ ਤੋਂ, ਸੀਨੀਅਰ ਬਾਦਲ ਤੋਂ ਵੀ ਬਿਆਨ ਪੂਰਾ ਪੜਵਾਇਆ ਕਿ ਜੀ ਕਿਵੇਂ ਕਿਸਾਨਾਂ ਦੇ ਹਿੱਤ 'ਚ ਨੇ। ਹੁਣ ਕਿਉਂ ਇਹ ਸੋਚਣ, ਔਰ ਇਹ ਲੱਖੋਵਾਲ ਜਿਹੜਾ ਬਿਲਕੁਲ ਅਕਾਲੀਆਂ ਦੀ ਮੁੱਛ ਦਾ ਵਾਲ, ਉਹਨਾਂ ਦੀ ਪਾਵਰ ਸ਼ੇਅਰਰ ਹੈ, ਔਰ ਹੁਣ ਸਾਹਮਣੇ ਵੀ ਆ ਗਿਆ 3 ਦਿਨ ਪਹਿਲਾਂ ਆਪਣੇ ਤੌਰ ਤੇ ਉਹ ਸੁਪਰੀਮ ਕੋਰਟ 'ਚ ਪਹੁੰਚ ਗਿਆ ਪਟੀਸ਼ਨ ਕਰਨ ਕਿ ਜੀ ਇਹਨਾਂ ਦੇ ਖਿਲਾਫ, ਉਹਦੇ ਤੇ ਸਖਤ ਨੋਟਿਸ ਲਿਆ ਕਿਸਾਨ ਜਥੇਬੰਦੀਆਂ ਨੇ। ਹੁਣ ਉਹਨੇ ਵਾਪਸ ਲਈ ਆ, ਉਹਨੂੰ ਕਿਹਾ ਤੂੰ ਕੋਈ ਬਿਆਨ ਨਹੀਂ ਦੇਣਾ। ਸੋ ਮੈਂ ਇਹ ਦੇਖ ਰਿਹਾ ਵੀ 4 ਚਫੇਰੇ ਇਹੀ ਨਹੀਂ ਕਿ ਟਰੋਜਨ ਹਾਰਸ ਨੇ। ਉਹ ਜਿਵੇਂ ਅੱਜ ਹੀ ਸਾਡੇ ਇੱਕ ਬੜੇ ਸੁਹਿਰਦ TV 84 ਦੇ ਨੇ, ਉਹ ਨਾ ਪਸੰਦ ਨਹੀਂ ਕਰਦੇ, ਸਾਡੀ ਮਦਦ ਵੀ ਕਰਦੇ ਨੇ ਉਹ, ਤੇ ਉਹ ਕਹਿ ਰਹੇ ਸੀ ਕਿ ਜਿਵੇਂ ਉਹ ਮੱਛੀ ਦੀ ਨੂੰ ਜਿਹੜੀ ਹੈ ਉਹ ਕੁੰਡੀ ਦੇ ਨਾਲ ਤੁਸੀਂ ਬੇਟ ਲਾਉਂਦੇ ਹੋ, ਉਹਦੇ ਨਾਲ ਉਹਨੂੰ ਮੱਛੀ ਫਸਾਉਣ ਦੇ ਲਈ, ਵੀ ਇਹ ਤਾਂ ਸਾਰਿਆਂ ਦਾ ਉਹ ਰੋਲ ਹੈ। ਮੈਂ ਕਿਹਾ ਜੀ ਇਹਨਾਂ 'ਚ ਕੁਛ ਟਰੋਜਨ ਹਾਰਸ ਨੇ, ਕੁਛ ਉਵੇਂ ਹੀ ਹੈ, ਉਹ ਮੱਛੀ ਨੂੰ ਫੜਨ ਲਈ ਹੋਏ, ਜਾਂ ਹੁਣ ਤਾਂ ਚੂਹਿਆਂ ਨੂੰ ਪਤਾ ਨਹੀਂ ਕਿਵੇਂ ਹੈ। ਇੱਕ ਸਟੇਜ ਤੇ ਉਹ ਆਟਾ ਲਾਇਆ ਹੁੰਦਾ ਸੀ ਉਹਦੇ 'ਚ, ਕਿ ਉਹਨੂੰ ਕੜਿੱਕੀ ਕਹਿੰਦੇ ਸੀ, ਕੜਿੱਕੀ ਜਾ ਕੇ ਕੜਕ ਕਰਕੇ ਉਹਦੀ ਧੌਣ ਫਸ ਜਾਂਦੀ ਸੀ, ਉਹ ਤਾਂ ਆਟਾ ਲੈਣ ਆਉਂਦਾ ਸੀ। ਸੋ ਇਹ ਸਾਰੀਆਂ ਕੜਿੱਕੀਆਂ ਵੀ ਲਾਈਆਂ ਹੋਈਆਂ ਨੇ। ਪਰ ਇਹਦੇ ਨਾਲ ਨਾਲ ਅਸੀਂ ਇਹ ਦੇਖ ਰਹੇ ਹਾਂ ਕਿ ਇਸ ਸਾਰੇ ਚੋਂ ਅਲਟੀਮੇਟਲੀ ਕੀ ਹੈ। ਹੁਣ ਉਹਨਾਂ ਨੇ ਇੱਕ ਉਹ ਬਿਲਕੁਲ ਹੁਣ ਦੂਜੇ ਪਾਸੇ ਕੜਿੱਕੀ ਹੈ ਕਿ ਉਹਨਾਂ ਦਾ ਤਰੁਣ ਚੁੱਗ ਪੰਜਾਬ ਦਾ, ਜਿਹਨੂੰ ਜਨਰਲ ਸੈਕਟਰੀ ਬਣਾਇਆ, ਉਹਦਾ ਘਿਰਾਓ ਕੀਤਾ ਉੱਥੇ ਅੰਮ੍ਰਿਤਸਰ 'ਚ, ਜਿਹੜਾ ਵੀ ਉੱਥੇ ਰਾਜਮੋਹਨ ਕੇ ਕੌਣ ਹੈ ਇਹਨਾਂ ਦਾ ਇੱਕ ਹੋਰ ਟੁਚਾ, ਉਹਦੀ ਕੋਠੀ। ਉਹ ਕਹਿੰਦਾ ਜੀ ਮੈਂ ਤੁਹਾਨੂੰ ਲੈ ਕੇ ਚੱਲਦਾ, ਤੁਸੀਂ ਚਲੋ, ਮੈਂ ਮੋਦੀ ਸਾਹਿਬ ਨਾਲ, ਤੁਸੀਂ ਉਹਨਾਂ ਨੂੰ ਆਪਣੇ ਕੰਸਰਨ ਦੱਸੋ, ਮੈਨੂੰ ਤਾਂ ਤੁਹਾਡਾ ਨਹੀਂ ਸਮਝ ਆ ਰਿਹਾ ਵੀ ਤੁਹਾਡੇ ਇਤਰਾਜ਼ ਕੀ ਨੇ। ਹੁਣ ਉਹ ਦੂਜਾ ਹੰਸਰਾਜ ਹੰਸ ਜਿਹੜਾ ਇਧਰੋਂ ਧੱਕੇ ਖਾ ਉਧਰੋਂ ਖਾ, ਕਦੇ ਕਾਂਗਰਸੀ ਬਣਿਆ, ਅਕਾਲੀ ਬਣਿਆ, ਦਿੱਲੀ ਜਾ ਕੇ ਬੀਜੇਪੀ ਹੁਣ ਕਹਿੰਦਾ ਮੋਦੀ ਤਾਂ ਭਗਵਾਨ ਜੰਮ ਪਿਆ, ਉਹ ਕਰ ਰਿਹਾ ਆਪਣੀ ਵੀਡੀਓ ਪਾ ਕੇ। ਉਹ ਕਹਿੰਦਾ ਜੀ ਮੇਰਾ ਘਰ ਵੀ ਘੇਰ ਲਿਆ, ਦੱਸੋ ਮੈਂ ਤਾਂ ਤੁਹਾਡੇ ਚੋਂ ਹੈ, ਮੈਂ ਹੋਰ ਕਿੱਥੇ ਜਾਣਾ, ਮੈਂ ਤਾਂ ਇੱਥੇ ਹੀ ਮਰਨਾ, ਤੇ ਮੈਨੂੰ ਤੁਸੀਂ ਚਲੋ, ਮੈਂ ਤੁਹਾਨੂੰ ਨੱਡਾ ਕੋਲ ਲੈ ਕੇ ਜਾਣਾ ਜਿਹੜਾ ਬੀਜੇਪੀ ਚੀਫ ਹੈ, ਫਿਰ ਮੋਦੀ ਜੀ ਕੋਲ ਜਾਵਾਂਗੇ, ਫਿਰ ਉਹ ਤੁਹਾਨੂੰ ਸਮਝਾਣਗੇ ਕੀ ਹੈ। ਸੋ ਮਤਲਬ ਇਹ ਸਾਰੇ ਜਿਹੜੇ ਨੇ ਅੱਡ-ਅੱਡ ਰੰਗਾਂ ਵਾਲੇ ਨਿਕਲ ਆਏ ਨੇ, ਜਿਹੜੇ ਅੱਡ-ਅੱਡ ਬੋਲੀਆਂ ਬੋਲ ਰਹੇ ਨੇ, ਪਰ ਅਲਟੀਮੇਟਲੀ ਇਹ ਸਾਰੇ ਹੀ ਹਿਜ਼ ਮਾਸਟਰਸ ਵੌਇਸ ਦੇ ਹੀ ਕ੍ਰੀਏਟ ਕੀਤੇ ਹੋਏ ਨੇ। ਸੋ ਮੈਂ ਇਹ ਸਮਝਦਾ ਵੀ ਇਹ ਜਿਹੜਾ ਅੱਜ ਜੋਸ਼ ਹੈ, ਜਨੂਨ ਹੈ, ਬਿਲਕੁਲ ਸਿੰਸੈਰਿਟੀ ਹੈ, ਉਹਦੇ ਤੇ ਕੋਈ ਸ਼ੱਕ ਨਹੀਂ ਹੈ। ਪਰ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ, ਹੈਡਲੈਸ ਹੈ। ਹੈਡਲੈਸ ਦਾ ਮਤਲਬ ਹੁੰਦਾ ਕਿ ਜਿਹੜੀ ਕ੍ਰੈਡੀਬਲ ਲੀਡਰਸ਼ਿਪ, ਜਿਹਨੂੰ ਇਹ ਪਤਾ ਹੈ ਕਿ ਵੀ ਇਹ ਗਿਮਿਕ ਨੇ, ਤੁਸੀਂ ਕਰ ਵੀ ਲਓ, ਮਿਨੀਮਮ ਸਪੋਰਟ ਪ੍ਰਾਈਸ ਆ ਵੀ ਜਾਏ, ਫਿਰ ਹੁਣ ਤੁਸੀਂ ਦੇਖੋ ਵੀ ਕੱਲਾ ਇਹ ਨਹੀਂ ਹੈ ਕਿ ਵੀ ਜਦੋਂ ਤੁਸੀਂ ਸਾਰਿਆਂ ਦੀ ਪ੍ਰਾਈਵੇਟਾਈਜ਼ ਕਰਨ ਵਾਲੀ ਤੁਰੇ ਹੋ, ਤੁਸੀਂ
ਰੇਲ ਗੱਡੀਆਂ, ਜਹਾਜ਼, ਦੂਜਾ ਖੇਤੀਬਾੜੀ ਤੁਸੀਂ ਪ੍ਰਾਈਵੇਟ ਸੈਕਟਰ ਲਿਆ ਕੇ ਵੱਡੇ ਵੱਡੇ ਜਿਹੜੇ ਨੇ ਉਹ ਡੁਬਰੂ ਉੱਥੇ ਬਣਾ ਦਿੱਤੇ ਨੇ, ਸਿਲੋ, ਔਰ ਉਹ ਸਾਰੇ ਜਿਹੜੇ ਨੇ ਉਹਦੇ ਚ ਰਾਹਤ ਕਿਹੜੇ ਪਾਸਿਓਂ ਹੈ? ਉਹ ਤਾਂ ਪਾਣੀਆਂ ਦੀ ਤੁਹਾਡੀ ਲੁੱਟ ਹੈ। ਔਰ ਈਵਨ ਤੁਸੀਂ ਦੇਖੋ ਵੀ ਇਹ ਚੱਲਦਿਆਂ ਵੀ ਜਿਹੜਾ ਸੁਪਰੀਮ ਕੋਰਟ ਜਾਂ ਦੂਜਾ ਕਿਸੇ ਕੁੱਤੇ ਮਰੇ ਦਾ ਵੀ ਨੋਟਿਸ ਲੈਂਦਾ ਜਦੋਂ ਉਹਨੂੰ ਲੱਗਦਾ ਕਿ ਵੀ ਇਹ ਹਿੰਦੂ ਤਵੀਆਂ ਦੇ ਹੱਕ 'ਚ ਜਾਏਗਾ, ਕਿ ਇਹਨੂੰ ਕੁੱਤੇ ਨੂੰ ਦਰੜਨ ਵਾਲੀ ਕਾਰ ਕਿਸੇ ਆਪੋਜੀਸ਼ਨ ਦੇ ਲੀਡਰ ਦੀ ਹੈ, ਉਹਨਾਂ ਨੇ ਬਜਾਏ ਕਿ ਇਹਨਾਂ ਬਿੱਲਾਂ ਦੇ ਉੱਤੇ ਜਾਂ ਐਗਰੀਕਲਚਰ ਕਿਵੇਂ ਸਟੇਟ ਦਾ ਪਰਵਿਊ ਹੈ ਸੂ ਮੋਟੋ ਨੋਟਿਸ ਲੈਂਦੇ, ਉਹਨਾਂ ਨੇ ਹੁਣ ਇਹ ਚੱਲ ਰਿਹਾ ਕੇਜਰੀਵਾਲ ਜਿਹੜਾ ਕਹਿੰਦਾ ਜੀ ਦੇਖੋ ਇਹ ਪੋਲਿਊਸ਼ਨ, ਇੱਥੇ ਵਿੰਟਰ ਆ ਰਹੀ ਹੈ, ਹੁਣ ਝੋਨਾ ਜਿਹੜਾ ਹੈ ਔਰ ਇਹ ਪਰਾਲੀ ਸਾੜਦੇ ਨੇ ਕਿਸਾਨ, ਇਹਨਾਂ ਤੇ ਰੋਕ ਲੱਗੇ। ਔਰ ਸੁਪਰੀਮ ਕੋਰਟ ਇਹ ਪੁੱਛ ਰਿਹਾ, ਉਹਦੀ ਹੀਅਰਿੰਗ ਚੱਲ ਰਹੀ ਹੈ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਦੀ, ਸਟਬਲ ਬਰਨਿੰਗ ਕੈਨ ਏ ਪੋਰਸ਼ਨ ਆਫ ਐਮਐਸਪੀ ਬੀ ਵਿਦਹੈਲਡ ਟਿੰਕ, ਔਰ ਉਹਦੇ ਚੋਂ ਕਹਿ ਰਿਹਾ ਕਿ ਵੀ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਅਸੀਂ ਦਿੰਦੇ ਹਾਂ ਕਿਸਾਨਾਂ ਨੂੰ, ਕਿ ਵੀ ਇਹਦਾ ਇੱਕ ਹਿੱਸਾ ਰੋਕ ਲਓ ਔਰ ਇਹ ਗੱਲ ਸਰਟੀਫਾਈ ਕਰੋ ਕਿ ਉਹ ਉਹਨਾਂ ਨੂੰ ਹੀ ਦਿੱਤਾ ਜਾਏ ਜਿਹੜਾ ਉਹਨਾਂ ਦੀ ਰੋਕਿਆ ਹਿੱਸਾ ਹੈ, ਜਿਹੜੇ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਜੀ ਇਹਨਾਂ ਨੇ ਪਰਾਲੀ ਨਹੀਂ ਸਾੜੀ। ਸੋ ਮਤਲਬ ਇਹ ਹੈ ਵੀ ਤੁਸੀਂ ਇਸ ਤੋਂ ਅੰਦਾਜ਼ਾ ਲਾਓ ਕਿ ਵੀ ਉਹਨਾਂ ਦੀ ਗੇਮ ਕਿੱਥੋਂ ਤੱਕ ਹੈ। ਉਹ ਤਾਂ ਐਮਐਸਪੀ ਜਿਹਦਾ ਕੋਈ ਮਤਲਬ ਹੀ ਨਹੀਂ ਹੈ, ਉਹਦੇ ਥੱਲੇ ਉਹਦੀ ਕੋਈ ਸੈਂਸ ਨਹੀਂ ਰਹਿੰਦੀ, ਪ੍ਰਾਈਵੇਟਾਈਜ਼ ਹੈ, ਉਹਦੇ 'ਚ ਵੀ ਸੁਪਰੀਮ ਕੋਰਟ ਇਸ ਗੱਲ ਤੇ ਹੀਅਰ ਕਰ ਰਿਹਾ ਵੀ ਇਹਨਾਂ ਦਾ ਰੋਕ ਲੈਣਾ ਚਾਹੀਦਾ ਜੇ ਦੇਣੀ ਵੀ ਹੈ ਕਿ ਜੀ ਜਦੋਂ ਤੱਕ ਇਹ ਯਕੀਨੀ ਨਾ ਹੋਏ ਕਿ ਉਹਨਾਂ ਨੇ ਪਰਾਲੀ ਨਹੀਂ ਸਾੜੀ। ਔਰ ਫਿਰ ਸਵਾਲ ਇਹ ਹੈ ਕਿ ਅਲਟੀਮੇਟ ਲੜਾਈ ਕੀ ਹੈ? ਬਿਲਕੁਲ ਕੀ ਸਿਰਫ ਇਹ 3 ਖੇਤੀਬਾੜੀ ਐਕਟ ਵਾਪਸ ਹੋ ਜਾਣ, ਅਮੈਂਡ ਹੋ ਜਾਏ? ਨਹੀਂ, ਮੈਂ ਸਮਝਦਾ ਵੀ ਜਿਹੜੇ ਸਿਆਣੇ ਸਿੱਖ ਨੇ ਔਰ ਸਿਆਣੇ ਜਿਹੜੇ ਉੱਥੇ ਪੰਥ ਹਿਤੈਸ਼ੀ ਨੇ ਉਹ ਐਫਰਟ ਵੀ ਕਰ ਰਹੇ ਨੇ। ਔਰ ਪਿਛਲੇ ਦਿਨਾਂ 'ਚ 35 ਦੇ ਕਰੀਬ ਸਿੱਖ ਔਰ ਪੰਜਾਬੀ ਵਿਚਾਰਕ ਉਹ ਇਕੱਠੇ ਹੋਏ, ਉਹਨਾਂ ਦੇ ਵਿੱਚ ਬਹੁਤ ਸਾਰੇ ਨਾਮ ਹੈ ਦੇਖਦਾ ਕਿ ਹਾਈਲੀ ਐਜੂਕੇਟਿਡ ਔਰ ਦੂਸਰੇ ਨੇ, ਔਰ ਉਹਨਾਂ ਨੇ ਇਹ ਕਾਲ ਦਿੱਤੀ ਹੈ ਕਿ ਵੀ ਇਹ ਜਿਹੜਾ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਪਏਗਾ ਕਿ ਵੀ ਇਹ ਇੱਕ ਸਿੰਪਟਮਸ ਦੀ ਲੜਾਈ ਨਹੀਂ ਹੈ, ਲੱਛਣਾਂ ਦੀ ਲੜਾਈ ਨਹੀਂ ਹੈ, ਇਹ ਲੰਬੀ ਲੜਾਈ ਹੈ। ਔਰ ਉਹਦੇ 'ਚ ਬੇਸਿਕ ਗੱਲ ਇਹ ਹੈ ਕਿ ਇੰਟਰਨੈਸ਼ਨਲ ਟ੍ਰੇਡ ਦਾ ਜਿਹੜਾ ਹੱਕ ਹੈ ਉਹ ਪੰਜਾਬ ਦੇ ਕਿਸਾਨਾਂ ਦਾ ਹੋਣਾ ਚਾਹੀਦਾ ਹੈ, ਕਿ ਮਹਿਜ ਮਸਲਿਆਂ ਨੂੰ ਨਜਿੱਠਣ ਦੀ ਬਜਾਏ ਉਹਨਾਂ ਮਸਲਿਆਂ ਨੂੰ ਪੈਦਾ ਕਰਨ ਵਾਲੇ ਹਾਲਾਤ ਵੱਲ ਨਜ਼ਰ ਲਿਆਈਏ, ਸਵਾਏ ਕੁਝ ਰਿਆਇਤਾਂ ਹਾਸਲ ਕਰਨ ਦੀ ਲਾਈਨ ਨੂੰ ਛੱਡ ਕੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ। ਜੇ ਕਿਸੇ ਨੂੰ ਖਾਲਿਸਤਾਨ ਲਫ਼ਜ਼ ਤੋਂ ਪ੍ਰੋਬਲਮ ਵੀ ਹੈ, ਚਲੋ ਇਹ ਇੱਕ ਮਾਈਲਡ ਸ਼ਬਦ ਬਣ ਜਾਂਦਾ ਹੈ, ਰੈਫਰੈਂਡਮ ਵੀ ਇਹੀ ਹੁੰਦਾ ਹੈ, ਰਾਈਟ ਆਫ, ਕਿ ਭਾਈ ਅਲਟੀਮੇਟਲੀ ਇਸ ਲੜਾਈ ਨੂੰ ਬਜਾਏ ਕਿ ਜੀ ਖੇਤੀਬਾੜੀ ਬਿੱਲ ਵਾਪਸ ਹੋ ਗਏ, ਨਹੀਂ ਹੋਏ, ਕਰ ਲਓ, ਐਮਐਸਪੀ ਵਧਾ ਦਿਓ, ਉਹਦੇ 'ਚ ਲੈ ਆਓ, ਕਿ ਵੀ ਇੱਥੇ ਤੁਹਾਡੀ ਗੱਲ ਨਹੀਂ ਮੁੱਕਣੀ ਹੈ। ਇਹ ਲੜਾਈ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਜੇ ਬਣਾ ਕੇ ਲੜੋਗੇ, ਔਰ ਇਹ ਗੱਲ ਈਵਨ ਡਾਕਟਰ ਧਰਮਵੀਰ ਗਾਂਧੀ ਜਿਹੜੇ ਸਾਬਕਾ ਐਮਪੀ ਨੇ ਪਟਿਆਲੇ ਤੋਂ, ਉਹਨਾਂ ਨੇ ਟੀਵੀ 84 ਦੇ ਗੁਫ਼ਤਗੂ ਦੇ ਵਿੱਚ ਇੰਟਰਵਿਊ 'ਚ ਕਹੀ, ਉਹਨਾਂ ਨੇ ਵੱਧ ਅਧਿਕਾਰਾਂ ਦੀ ਗੱਲ ਕੀਤੀ ਕਿ ਵੀ ਹੁਣ ਗੱਲ ਇਹ ਹੈ ਕਿ ਅਸਲੀ ਗੱਲ ਤੇ ਆਈਏ। ਔਰ ਇਹਨਾਂ ਦੀ ਜਿਹੜੇ ਇਹ ਸਾਰੇ ਆਲਮੋਸਟ 35 ਦੇ ਕਰੀਬ ਜਿਹੜੇ ਸਿੱਖ ਇੰਟੈਲੈਕਚੁਅਲਸ ਨੇ ਕਿਹਾ ਕਿ ਵੀ ਅਸੀਂ ਇਹ ਵੀ ਕਹੀਏ ਕਿ ਭਾਈ ਇਧਰ ਤੁਹਾਡੀ ਮੰਡੀ ਤੁਸੀਂ ਆਪਣੀ ਬਣਾਣੀ ਹੈ, ਬਾਕੀਆਂ ਨੂੰ ਬਣਾਓ। ਪੰਜਾਬ ਲਈ ਖੇਤੀਬਾੜੀ ਉਪਜਾਂ ਲਈ ਪਾਕਿਸਤਾਨ, ਅਰਬ ਮੁਲਕ ਤੇ ਸੈਂਟਰਲ ਏਸ਼ੀਅਨ ਮੁਲਕਾਂ ਨੂੰ ਵਪਾਰ ਕਰਨਾ ਜ਼ਿਆਦਾ ਲਾਹੇਵੰਦ ਸਾਬਤ ਹੋ ਸਕਦਾ ਹੈ। ਵੀ ਸਾਡੇ ਤੁਹਾਨੂੰ ਯੂਪੀ ਬਿਹਾਰ ਨਾਲ ਅਸੀਂ ਨਹੀਂ ਟ੍ਰੇਡ ਕਰਨਾ ਚਾਹੁੰਦੇ, ਸਾਨੂੰ ਇਹ ਨਜ਼ਰ ਆਉਂਦਾ ਹੈ ਵੀ ਪਾਕਿਸਤਾਨ ਤੋਂ ਲੈ ਕੇ ਮਿਡਲ ਈਸਟ ਤੱਕ ਇਹ ਮਾਰਕੀਟ ਹੈ, ਇਸ ਨੂੰ ਖੋਲੋ। ਸੋ ਮਤਲਬ ਜੇ ਹੁਣ ਕਿਸਾਨਾਂ ਨੇ ਕਰਨਾ ਹੀ ਹੈ ਵੀ ਇਧਰ ਤਾਂ ਉਹਨਾਂ ਨੇ ਤੁਹਾਡੀਆਂ ਮੰਡੀਆਂ ਬੰਦ ਕਰ ਦਿੱਤੀਆਂ ਕਿ ਮੰਡੀ ਕਰਨ ਦੀ ਇਹ ਲੋੜ ਹੀ ਨਹੀਂ ਹੈ, ਇਕੱਠੇ ਹੋਵੋ, ਖੋਲੋ, ਵਾਗਾ ਵੀ ਖੋਲੋ, ਹੁਸੈਨੀਵਾਲਾ ਵੀ ਖੋਲੋ, ਕਹੋ ਜੀ ਅਸੀਂ ਆਪਣੀ ਉਪਜ ਲੈ ਕੇ ਚੱਲਦੇ ਆ ਪਾਕਿਸਤਾਨ 'ਚ, ਹਾਂਜੀ ਉੱਥੋਂ ਅਸੀਂ ਅੱਗੇ ਜਾਵਾਂਗੇ ਜਿੱਥੇ ਸਾਨੂੰ ਵੀ ਤੁਸੀਂ ਆਪਣਾ ਵੇਚੋ, ਆਪਣਾ ਜਿਹਨੂੰ ਉਹ ਜਦੋਂ ਅੱਡ ਕਰਦੇ ਨੇ ਘਰ ਵਾਲੇ ਤੋਂ ਕਹਿੰਦੇ ਭਾਈ ਚੱਲ ਤੂੰ ਹੁਣ ਆਪਣਾ ਪੜਿਆ ਵਿਚਾਰ, ਆਪਣਾ ਕਮਾ ਤੇ ਆਪਣਾ ਖਾ। ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕੁਦਰਤੀ ਸਾਧਨਾਂ, ਦਰਿਆਈ ਪਾਣੀਆਂ ਤੇ ਪੰਜਾਬ ਦਾ ਹੱਕ ਹੈ, ਜਿਹਨੂੰ ਦਿੱਲੀ ਸਾਮਰਾਜ ਨੇ ਧੱਕੇਸ਼ਾਹੀ ਨਾਲ ਜਿਸ ਤੇ ਕਬਜ਼ਾ ਕੀਤਾ ਹੋਇਆ। ਔਰ ਇਹ ਬੁਨਿਆਦੀ ਮਸਲਾ ਹੈ ਪਾਣੀਆਂ ਦਾ, ਸਾਡੇ ਬੁਨਿਆਦੀ ਹੱਕਾਂ ਦਾ, ਇਹਨੂੰ ਫੋਕਸ ਰੱਖ ਕੇ ਸਟਰਗਲ ਹੋਏ ਔਰ ਇੰਟਰਨੈਸ਼ਨਲ ਟ੍ਰੇਡ ਦੇ ਲਈ ਹੱਕ ਹਾਸਲ ਕਰਨਾ ਔਰ ਬੁਨਿਆਦੀ ਫੈਸਲੇ ਲੈਣ ਦੀ ਆਜ਼ਾਦੀ ਲੋਕਾਂ ਦੇ ਕੋਲ ਹੋਏ। ਔਰ ਕਨਕਲੂਡ ਉਹਨਾਂ ਨੇ ਕੀਤਾ ਕਿ ਇਹ ਸੰਘਰਸ਼ ਸਿਰਫ ਕੁਝ ਰਿਆਇਤਾਂ
ਜਾਂ ਸਹੂਲਤਾਂ ਹਾਸਲ ਕਰਨ ਦੀ ਬਜਾਏ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਸਵੈ ਨਿਰਣੇ ਦੀ ਆਜ਼ਾਦੀ ਦੇ ਹੱਕ ਹਾਸਲ ਕਰਨ ਦੀ ਲੜਾਈ ਦੇ ਤੌਰ ਤੇ ਲੜਿਆ ਜਾਣਾ ਚਾਹੀਦਾ ਹੈ। ਸੋ ਅਸੀਂ ਇਹਦੇ ਨਾਲ ਪੂਰੀ ਸਹਿਮਤੀ ਜਤਾਉਂਦੇ ਹਾਂ ਔਰ ਅਸੀਂ ਸਮਝਦੇ ਹਾਂ ਕਿ ਭਾਈ ਜੇ ਸਾਡਾ ਇਹਦੇ ਪ੍ਰਤੀ ਬਹੁਤ ਵਾਰ ਅਸੀਂ ਇਹ ਨਹੀਂ ਹੈ ਵੀ ਰੋਜ਼ਾਨਾ ਹੁਣ ਉੱਥੇ ਇਹ ਹੋ ਗਿਆ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਅਲਟੀਮੇਟਲੀ ਉਹਨਾਂ ਦੇ ਟਰੋਜਨ ਹੋਰਸ ਵੀ ਨੇ, ਆਟਾ ਲਾ ਕੇ ਕੜਕੀ ਵੀ ਉਹਨਾਂ ਨੇ ਛੱਡੀ ਹੋਈ ਹੈ ਵਿਕੇ ਹੋਏ, ਔਰ ਇਹੀ ਖੇਡ ਅਮਰਿੰਦਰ ਸੁਖਬੀਰ ਬਾਦਲ ਇਹ ਵੀ ਖੇਡ ਰਹੇ ਨੇ। ਪਰ ਅਲਟੀਮੇਟਲੀ ਇਹ ਸਿੰਪਟਮਸ ਨੇ, ਸਿੰਪਟਮਸ ਨਾਲ ਤੁਸੀਂ ਕਿੰਨੀ ਦੇਰ ਜੇ ਬਿਮਾਰੀ ਦੀ ਜੜ ਕੱਢਣੀ ਹੈ ਤੇ ਫਿਰ ਬਿਮਾਰੀ ਦੀ ਜੜ ਨੂੰ ਕੱਢਣ ਦੇ ਲਈ ਯਤਨ ਹੋਣਾ ਚਾਹੀਦਾ ਤੇ ਜਿਹੜਾ ਹੱਲ ਹੈ ਉਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ, ਕੌਮੀ ਆਜ਼ਾਦੀ ਹੈ, ਦਰਿਆਏ ਜਮਨਾ ਤੋਂ ਵਾਘਾ ਤੱਕ ਸਿੱਖ ਹੋਮਲੈਂਡ, ਇੰਡੀਪੈਂਡੈਂਟ ਸੋਵਰਨ, ਜਿਹਦੀ ਕਿਸਮਤ ਦਾ ਫੈਸਲਾ ਕਰਨ ਦਾ ਹੱਕ ਇਸ ਧਰਤੀ ਦੇ ਵਾਸੀਆਂ ਦੇ ਕੋਲ ਹੋਏਗਾ। ਫਿਰ ਤੁਸੀਂ ਆਪਣੀ ਉਪਜ ਕਿੱਥੇ ਵੇਚਣੀ ਹੈ, ਤੁਸੀਂ ਕਿਸ ਕਿਸਮ ਦੀ ਤਰਜ਼ੇ ਜ਼ਿੰਦਗੀ ਜਿਉਣੀ ਹੈ, ਕਿਸ ਕਿਸਮ ਦੀ ਤੁਸੀਂ ਤਰਜ਼ੇ ਹਕੂਮਤ ਬਣਾਣੀ ਹੈ, ਇਹ ਹੱਕ ਤੁਹਾਡੇ ਕੋਲ ਹੋਣਾ ਚਾਹੀਦਾ ਹੈ, ਨਾ ਕਿ ਅਨਪੜ੍ਹ ਮੋਦੀ ਔਰ ਉਹ ਲਟੇਰਾ ਅਮਿਤ ਸ਼ਾਹ ਕਾਤਲਾਂ ਦੀ ਜੋੜੀ ਇਹ ਦਿੱਲੀ 'ਚ ਬੈਠ ਕੇ ਡਿਸਾਈਡ ਕਰ ਦੇਣ ਕਿ ਹੁਣ ਜਿਹੜੇ ਸਟੇਟ ਦੇ ਕੋਲ ਖੇਤੀਬਾੜੀ ਦੇ ਹੱਕ ਵੀ ਨਹੀਂ, ਅਸੀਂ ਕਾਨੂੰਨ ਬਣਾਵਾਂਗੇ, ਟੈਕਸ ਲਾਉਣ ਦਾ ਹੱਕ ਵੀ ਨਹੀਂ, ਅਸੀਂ GST ਤੁਹਾਡੇ ਤੇ ਥੋਪਾਂਗੇ, ਤੁਸੀਂ ਆਪਣੇ ਮਜ਼ਹਬੀ ਥਾਂ ਕਰਤਾਰਪੁਰ ਸਾਹਿਬ ਵੀ ਨਹੀਂ ਜਾ ਸਕਦੇ, ਉਹ ਭਾਵੇਂ ਸੱਦ ਰਹੇ ਨੇ ਕਿ ਆ ਜਾਓ, ਖੋਲ ਦਿੱਤਾ ਹੈ, ਅਸੀਂ ਤੁਹਾਨੂੰ ਨਹੀਂ ਜਾਣ ਦੇਣਾ। ਤੇ ਜੇ ਇਹਨੂੰ ਗੁਲਾਮੀ ਨਹੀਂ ਕਹਿੰਦੇ ਤੇ ਫਿਰ ਗੁਲਾਮੀ ਕਿਹਨੂੰ ਕਹਿੰਦੇ? ਜੀ ਡਾਕਟਰ ਸਾਹਿਬ ਬਿਲਕੁਲ ਬਿਲਕੁਲ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ।